ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਭੈਣਪ੍ਰੀਤ ਜੀ ਦੀ। ਇਹ ਲਿਖਦੇ ਹਨ, ਪਿਆਰੇ ਡਾਕਟਰ ਸਾਹਿਬ ਅਤੇ ਨੀਲਮ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੂਰੇ ਹਫਤੇ 'ਚ ਸੱਚੋ ਸੱਚ ਰੋਜ਼ ਦਾ 1 ਘੰਟੇ ਨਾਲ ਸਮਾਂ ਬੜਾ ਚੰਗਾ ਲੰਘਦਾ ਹੈ ਜੀ। ਹਰ ਸ਼ਾਮ ਏਦਾਂ ਜਾਪਦੀ ਹੈ ਜਿਵੇਂ ਬੜੀ ਗਿਆਨ ਦੇਣ ਵਾਲੀ ਹੋਵੇ। ਇੱਕ ਦਿਲੋਂ ਜੁੜਿਆ ਹੋਇਆ ਸਾਡਾ ਦੋਸਤ ਸਾਡੇ ਲਿਵਿੰਗ ਰੂਮ 'ਚ ਆਉਂਦਾ ਹੈ, ਜਿਹੜਾ ਆਜ਼ਾਦ ਸਿੱਖ ਰਾਜ ਦੇ ਸੰਕਲਪ ਦੀ ਦ੍ਰਿੜਤਾ ਤੇ ਅਣਥੱਕਤਾ ਨਾਲ ਵਕਾਲਤ ਕਰਦਾ ਹੈ। ਮੈਨੂੰ ਤੁਹਾਡੇ ਤੇ ਰਸ਼ਕ ਹੁੰਦਾ ਹੈ। ਤੁਹਾਡਾ ਨਾ ਥਿੜਕਣ ਵਾਲੀ ਰੂਹ, ਤੁਹਾਡਾ ਕਾਜ ਨਾਲ ਇਸ਼ਕ ਦੀ ਹੱਦ ਤੱਕ ਪਿਆਰ, ਤੁਹਾਡੇ ਵੱਲੋਂ ਲਗਾਤਾਰਤਾ ਨਾਲ ਕੀਤੀ ਜਾ ਰਹੀ ਮਿਹਨਤ ਅਤੇ ਗੁਰਬਾਣੀ ਦਾ ਗਿਆਨ ਅਤੇ ਇਸ ਤੋਂ ਵੀ ਪਰਾਂ ਹਰ ਖੇਤਰ ਦਾ ਗਿਆਨ, ਇਹ ਸਭ ਦੀ ਮੈਂ ਸ਼ਲਾਘਾ ਕਰਦੀ ਹਾਂ ਜੀ। ਮੈਨੂੰ ਰੋਜ਼ ਤੁਹਾਡੇ ਪ੍ਰੋਗਰਾਮ ਦੀ ਇੰਤਜ਼ਾਰ ਰਹਿੰਦੀ ਹੈ। ਮੈਂ ਤੁਹਾਡੀ ਸਿਹਤ ਅਤੇ ਟੀਵੀ 84 ਲਈ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਅਤੇ ਸੀਮਤ ਸਾਧਨਾ ਦੇ ਹੁੰਦਿਆਂ ਵੀ ਮੈਂ ਤੁਹਾਡੀ ਜਿੰਨੀ ਹੋ ਸਕੀ ਉਨੀ ਮੈਂ ਤੁਹਾਡੀ ਮਦਦ ਕਰਾਂਗੀ। ਮੈਂ ਟੀਵੀ 84 ਨਾਲ ਅਜੇ ਥੋੜਾ ਸਮਾਂ ਪਹਿਲਾਂ ਹੀ ਜੁੜੀ ਹਾਂ। ਉਹ ਵੀ ਆਪ ਮੁਹਾਰੇ ਹੀ ਸਬਬ ਬਣ ਗਿਆ ਹੈ ਕਿ ਮੈਂ ਸਵੇਰੇ ਸ਼ਾਮ ਗੁਰਬਾਣੀ ਸੁਣਨੀ ਪਸੰਦ ਕਰਦੀ ਹਾਂ, ਫਜ਼ੂਲ ਟੀਵੀ ਵੇਖਣ ਦੀ ਬਜਾਏ। ਅਚਾਨਕ ਟੀਵੀ 84 ਸਾਹਮਣੇ ਆ ਗਿਆ। ਮੈਨੂੰ ਟੀਵੀ 84 ਬਾਰੇ ਪਹਿਲਾਂ ਪਤਾ ਨਹੀਂ ਸੀ। ਇਸ ਗੱਲ ਦਾ ਬੜਾ ਅਫਸੋਸ ਹੈ, ਪਰ ਮੈਂ ਇੰਟਰਨੈਟ ਦਾ ਧੰਨਵਾਦ ਕਰਦੀ ਹਾਂ ਕਿ ਮੈਨੂੰ ਪਿਛਲੇ ਪ੍ਰੋਗਰਾਮਾਂ ਦੇ ਲਿੰਕ ਵੀ ਮਿਲ ਗਏ ਹਨ। ਮੇਰੇ ਅੰਦਰ ਸਿੱਖੀ ਭਾਵਨਾ ਤੇ ਵਿਚਾਰਧਾਰਾ ਨੂੰ ਮੁੜ ਸਰਜੀਤ ਕਰਨ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਗੁਰੂ ਸਾਹਿਬਾਨਾਂ ਦੇ ਪਿਆਰ ਦੇ ਸਮੁੰਦਰ 'ਚ ਨਮ ਅੱਖਾਂ ਨਾਲ ਮੈਂ ਕਈ ਸ਼ਾਮਾਂ ਗੁਜ਼ਾਰੀਆਂ ਹਨ ਕਿ ਮੇਰਾ ਜਨਮ ਇਸ ਖੂਬਸੂਰਤ ਧਰਮ ਵਿੱਚ ਹੋਇਆ ਹੈ। ਤਹਿ ਦਿਲੋਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ, ਬੜੇ ਨਿੱਘਤੇ ਸਤਿਕਾਰ ਨਾਲ। ਜੀ ਡਾਕਟਰ ਸਾਹਿਬ। ਭੈਣ ਜੀ ਪ੍ਰੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ। ਜੋ ਉਹਨਾਂ ਨੇ ਕਿਹਾ ਉਸ ਤੇ ਮੈਂ ਕਾਬਲ ਨਹੀਂ। ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰ ਸਕਦਾ ਕਿ ਜਦੋਂ ਇਸ ਕਿਸਮ ਦੀਆਂ ਭੈਣਾਂ, ਸਾਡੇ ਵੀਰ ਇੰਨੇ ਉਤਸ਼ਾਹ ਵਾਲੇ, ਉਹ ਜਿਵੇਂ ਪੰਜਾਬੀ 'ਚ ਜਾਂ ਨਿਹੰਗ ਸਿੰਘਾਂ ਦੇ ਬੋਲਿਆਂ 'ਚ ਕਾਣੇ ਨੂੰ ਲੱਖ ਨੇਤਰਾ ਕਹਿੰਦੇ ਨੇ ਤੇ ਅੰਨੇ ਨੂੰ ਸੂਰਮਾ ਕਹਿੰਦੇ ਨੇ। ਕਈ ਵਾਰ ਮੈਂ ਸਮਝਦਾ ਵੀ ਇਹ ਇੱਕ ਅੰਨੇ ਨੂੰ ਸੂਰਮਾ ਕਹਿਣ ਵਾਲੀ ਗੱਲ ਹੈ, ਪਰ ਮੈਨੂੰ ਫਿਰ ਵੀ ਇਸ ਗੱਲ ਦੇ ਨਾਲ ਹੌਸਲਾ ਮਿਲਦਾ ਹੈ ਕਿ ਐਟਲੀਸਟ ਸਾਡਾ ਇਹ ਪ੍ਰੋਗਰਾਮ ਜਾਂ ਟੀਵੀ 84 ਗੁਰਬਾਣੀ, ਸਿੱਖੀ, ਕੌਮੀ ਕੌਜ਼, ਇਸ ਨੂੰ ਅੱਗੇ ਤੋਰਨ ਦੇ ਲਈ ਔਰ ਇਸ ਦੇ ਲਈ ਇੱਕ ਪ੍ਰੇਰਨਾ ਸਰੋਤ ਹੈ। ਔਰ ਸਤਿਗੁਰੂ ਦੇ ਚਰਨਾਂ 'ਚ ਅਸੀਂ ਇਹ ਅਰਦਾਸ ਹੀ ਕਰ ਸਕਦੇ ਹਾਂ ਕਿ ਗੁਰੂ ਸਾਡੇ ਇਹਨਾਂ ਸਾਰੇ ਵੀਰਾਂ ਭੈਣਾਂ ਨੂੰ ਹੋਰ ਵੀ ਹਿੰਮਤ ਦੇ, ਉਤਸ਼ਾਹ ਦੇ ਕਿ ਉਹ ਇਸ ਤਰੀਕੇ ਦੇ ਨਾਲ ਹੀ ਜਿੱਥੇ ਕੌਮ ਨਾਲ, ਸਿੱਖੀ ਨਾਲ ਜੁੜੇ ਨੇ, ਉੱਥੇ ਮੈਂ ਜਿਵੇਂ ਅਕਸਰ ਇਹ ਮਹਿਸੂਸ ਕਰਦਾ ਹਾਂ ਕਿ ਜਿਵੇਂ ਇੱਕ ਜਦੋਂ ਤੁਸੀਂ ਚੈਲੰਜਸ ਦੇਖਦੇ ਹੋ, ਮੈਂ ਬਿਗਨਿੰਗ ਦੇ ਵਿੱਚ ਗੱਲ ਕੀਤੀ ਸੀ ਸਿੰਘ ਸਭਾ ਬ੍ਰੈਡਿਕ ਦੇ ਹਵਾਲੇ ਨਾਲ ਜੀ, ਤੇ ਅਕਸਰ ਉਸ ਕਹਾਣੀ ਦਾ ਜ਼ਰੂਰ ਜ਼ਿਕਰ ਹੁੰਦਾ ਹੈ ਕਿ ਭਾਈ ਜੰਗਲ 'ਚ ਅੱਗ ਲੱਗੀ ਹੋਈ ਹੈ, 4 ਚੁਫੇਰੇ, ਔਰ ਜਿਹੜੇ ਨੇ ਬਹੁਤ ਜਾਨਵਰ ਦੌੜ ਗਏ ਜਾਂ ਕੋਈ ਜਿਹੜਾ ਹੈ ਉਹ ਕੋਈ ਨੇੜੇ ਤੇੜੇ ਨਹੀਂ ਲੱਗ ਰਿਹਾ, ਤੇ ਇੱਕ ਚਿੜੀ ਜਿਹੜੀ ਹੈ ਉਹ ਆਪਣਾ ਚੁੰਝ ਨਾਲ ਪਾਣੀ ਭਰਦੀ ਹੈ, ਉਹਦੇ ਉੱਤੇ ਸੁੱਟ ਰਹੀ ਹੈ, ਫਿਰ ਜਾਂਦੀ ਹੈ। ਉਹਨੂੰ ਕਿਸੇ ਨੇ ਕਿਹਾ ਕਿ ਤੂੰ ਮੂਰਖ ਹੈ, ਕਿ ਵੀ ਤੂੰ ਤੇਰੀ ਇਹਦੇ ਨਾਲ ਤਾਂ ਨਹੀਂ। ਉਹ ਕਹਿੰਦੇ ਵੀ ਨਹੀਂ, ਮੈਂ ਤਾਂ ਜਦੋਂ ਆਪਣੇ ਮੇਕਰ ਨੂੰ, ਆਪਣੇ ਰੱਬ ਨੂੰ ਜਵਾਬਦੇ ਹੋਵਾਂਗੀ, ਘੱਟੋ ਘੱਟ ਮੈਂ ਇਹ ਤਾਂ ਕਹਾਂਗੀ ਵੀ ਮੈਂ ਆਪਣਾ ਐਫਰਟ ਕੀਤਾ, ਮੈਂ ਆਪਣਾ ਅਟੈਂਪਟ ਕੀਤਾ। ਜੀ ਜੀ ਬਿਲਕੁਲ। ਸੋ ਮੈਂ ਸਮਝਦਾ ਵੀ ਸਾਡਾ ਹੈ ਤਾਂ ਐਫਰਟ ਇਸ ਕਿਸਮ ਦਾ ਹੀ ਹੈ, ਪਰ ਇਹ ਮੈਂ ਜ਼ਰੂਰ ਕਹਾਂਗਾ ਕਿ ਸਾਡੇ ਵੀਰ ਭੈਣਾਂ ਜਿੱਥੇ ਜਿੱਥੇ ਵੀ ਨੇ, ਉਹ ਕੌਮੀ ਆਜ਼ਾਦੀ ਦੇ ਲਈ, ਕੌਮੀ ਘਰ ਖਾਲਿਸਤਾਨ ਦੀ ਕਾਇਮੀ ਦੇ ਲਈ ਜਿੰਨੇ ਜੋ ਜੇ ਵੀ ਉਹਨਾਂ ਦੇ ਕੋਲ ਰੀਸੋਰਸ ਨੇ, ਉਹਨਾਂ ਦੇ ਕੋਲ ਲਿਆਕਤ ਹੈ, ਉਸ ਨੂੰ ਜ਼ਰੂਰ ਵਰਤਣ ਤਾਂ ਕਿ ਇਹ ਜਿਹੜਾ ਸਾਡਾ 1.5 ਲੱਖ ਤੋਂ ਜ਼ਿਆਦਾ ਸਾਡੇ ਸ਼ਹੀਦਾਂ ਦਾ ਸੰਕਲਪ, ਔਰ ਜਿਹਦੇ ਨਾਲ ਸਾਡੀ ਅਲਟੀਮੇਟਲੀ ਫਿਊਚਰ ਦੀ ਸਾਰੀ ਗੱਲ ਹੀ ਜੁੜੀ ਹੋਈ ਹੈ। ਅਦਰਵਾਈਜ਼ ਜੋ ਹਾਲਾਤ ਨੇ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਉਦਾਸ ਕਰਨ ਵਾਲੇ ਨੇ। ਜਿੰਨੀਆਂ ਵੀ ਰਿਪੋਰਟਸ ਉੱਥੋਂ, ਇੱਕ ਤਾਂ ਮੀਡੀਆ ਦਾ ਹਵਾਲੇ ਨਾਲ ਹੈ, ਬਟ ਇਨ ਪਰਸਨ ਵੀ ਕਿ ਬਹੁਤ ਬੁਰਾ ਹਾਲ ਹੈ ਜੀ। ਔਰ ਇੱਕ ਬੜੇ ਟੌਪ ਜਰਨਲਿਸਟ ਜਿਹੜੇ BBC ਲਈ ਵੀ ਕੰਮ ਕਰਦੇ ਨੇ ਔਰ ਦੂਸਰੇ ਵੀ, ਕੱਲ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ ਤੇ ਉਹ ਕਹਿੰਦੇ ਜੀ ਕਿ ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਮਿਲਿਆ ਸੀ ਤੇ ਉਦੋਂ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਸੀ ਜਿਵੇਂ ਤੁਸੀਂ ਇੰਡੀਆ ਬਾਰੇ ਜਾਂ ਜੋ ਵਿਚਾਰ ਰੱਖਦੇ ਸੀ, ਤੇ ਹੁਣ ਮੈਂ ਇਹ ਕਹਿ ਸਕਦਾ ਕਿ ਤੁਸੀਂ ਠੀਕ ਸੀ, ਮੈਂ ਗਲਤ ਹਾਂ। ਮੈਂ ਤਾਂ ਹੁਣ ਸੋਚਦਾ ਵੀ ਆਪਣੇ ਬੱਚਿਆਂ ਨੂੰ ਮੈਂ ਇੱਥੋਂ ਕਿਵੇਂ ਕੱਢਾਂ ਕਿ ਅਸੀਂ ਤਾਂ ਇੱਥੇ ਰੁਲ ਜਾਣਾ, ਪਰ ਅੱਗੋਂ ਘੱਟੋ ਘੱਟ ਉਹਨਾਂ ਦਾ ਫਿਊਚਰ ਹੋਏ। ਉਹ ਕਹਿੰਦੇ ਨੇ ਕਿ ਜੀ ਮੈਂ ਸਾਰੇ ਸੈਂਟਰਲ ਮਿਨਿਸਟਰਸ ਦੀਆਂ ਵੀ ਸਟੋਰੀਜ਼ ਕਵਰ ਕੀਤੀਆਂ, ਇਹਨਾਂ ਦੇ ਆਉਣ
ਕਿ ਬਹੁਤ ਬੁਰਾ ਹਾਲ ਹੈ ਵੀ ਇਹ ਤਾਂ ਸਾਰੇ ਹੀ ਇੱਕ ਦੂਜੇ ਦੀਆਂ ਜੜ੍ਹਾਂ ਪੁੱਟਣ ਤੇ ਲੱਗੇ ਨੇ ਔਰ ਕਰਪਸ਼ਨ ਦਾ ਚਾਰ ਚਫੇਰੇ ਬੋਲ ਬਾਲਿਆ। ਉਹਨਾਂ ਕਿਹਾ ਜੀ ਆ ਜਿੰਨੇ ਸਕੈਂਡਲ ਆਏ ਵੀ ਇੱਕ ਦੂਜੇ ਦਾ ਹੀ ਕੱਢ ਰਹੇ ਨੇ ਕਿਉਂਕਿ ਸਾਰੇ ਹੀ ਚੋਰ ਨੇ ਜੀ। ਉਹਨਾਂ ਨੇ ਕਿਹਾ ਜੀ ਕਿ ਕੋਈ ਫਿਊਚਰ ਨਹੀਂ ਹੈ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਜੇ ਤੁਹਾਨੂੰ ਯਾਦ ਹੋਏ ਤੇ ਉਸ ਮੀਟਿੰਗ ਵੇਲੇ ਵੀ ਮੈਂ ਚਰਚਲ ਨੂੰ ਕੋਟ ਕੀਤਾ ਸੀ ਕਿ ਜਦੋਂ ਫਰੀडम ਆਫ ਇੰਡੀਆ ਐਕਟ ਹਾਊਸ ਆਫ ਕਾਮਨਸ ਦੇ ਵਿੱਚ ਪੇਸ਼ ਹੋਇਆ ਤੇ ਉਦੋਂ ਤੱਕ ਚਰਚਲ ਦੀ ਪਾਰਟੀ ਕੰਜ਼ਰਵੇਟਿਵ ਪਾਰਟੀ ਹਾਰ ਚੁੱਕੀ ਸੀ ਤੇ ਚਰਚਲ ਜਿਹੜਾ ਹੈ ਉਹ ਖੁਦ ਉਹਨੇ ਆਪਣੀ ਸੀਟ ਜਿੱਤੀ ਸੀ ਤੇ ਉਸ ਨੂੰ ਉਹਨੇ ਚਰਚਲ ਨੇ, ਹਾਲਾਂ ਰੇਸਿਸਟ ਸੀ ਉਹ ਵੀ ਆਪਣੀ ਕਿਸਮ ਦਾ, ਪਰ ਬਹੁਤ ਵਿਦਵਾਨ ਆਦਮੀ, ਲਿਟਰੇਚਰ ਦੇ ਵਿੱਚ ਵੀ ਨੋਬਲ ਪ੍ਰਾਈਜ਼ ਉਹਨੂੰ ਮਿਲਿਆ ਹੋਇਆ ਸੀ ਔਰ ਬਿਗ ਜਿਹੜਾ ਲੀਡਰ ਜਿਹਨੇ ਜਿਹੜਾ ਐਲਾਈਡ ਫੋਰਸਿਸ ਨੂੰ ਵਿਕਟਰੀ ਤੱਕ ਖੜਿਆ ਦੂਸਰੇ ਸੰਸਾਰ ਜੰਗ ਵੇਲੇ, ਤੇ ਉਹਨੇ ਐਡਰੈਸ ਕਰਦਿਆਂ ਕਿਹਾ ਸੀ ਕਿ ਵੀ ਇਹ ਐਟਲੀ ਪ੍ਰਾਈਮ ਮਿਨਿਸਟਰ ਜਿਹੜਾ ਸੀ ਉਸ ਵੇਲੇ ਕਿ ਵੀ ਇਹ ਜੋ ਤੂੰ ਕਰ ਰਿਹਾ ਇਹ ਤਾਂ ਤੂੰ ਪਾਵਰ ਉਹਨਾਂ ਨੂੰ ਦੇ ਰਿਹਾ, ਯੂ ਆਰ handing over the power to these rascals, to looters, murderers. ਜੀ। ਉਹਨਾਂ ਕਿਹਾ they are men of straw. ਇਹ ਕੱਖੋਂ ਹਾਲੇ ਲੋਕ ਨੇ ਇਹ ਸਾਰੇ। ਉਦੋਂ ਗਾਂਧੀ ਨਹਿਰੂ ਦੀ ਰੇਸ ਜਿਉਂਦੀ ਜਿਨ੍ਹਾਂ ਨੂੰ ਪਾਵਰ ਦੇਣੀ ਸੀ। ਉਹਨਾਂ ਕਿਹਾ ਕਿ ਇਹ ਇਹਨਾਂ ਦੇ ਥੱਲੇ ਤਬਾਹ ਹੋਏਗਾ, ਮਿਲੀਅਨਸ ਮਰਨਗੇ। ਉਹਨਾਂ ਨੇ ਕਿਹਾ ਕਿ blood of those millions of innocent Indians will be on your head, Mr. Attlee। ਮੈਂ ਕਿਹਾ ਜੀ ਇਹ ਤੁਹਾਨੂੰ ਤਾਂ ਹੁਣ ਪਤਾ ਲੱਗਾ ਕਿ ਇਹ ਮੈਨ ਆਫ ਸਟਰਾ ਨੇ, ਕੱਖੋਂ ਹੌਲੇ ਲੋਕ ਨੇ। ਚਰਚਲ ਨੇ ਬ੍ਰਿਟਿਸ਼ ਹਾਊਸ ਆਫ ਕਾਮਨਸ ਖਲੋ ਕੇ ਕਿਹਾ ਸੀ ਕਿ ਇਹ ਕੱਖੋਂ ਹੌਲੇ ਲੋਕ। ਸੋ ਅੱਜ ਤਾਂ ਹੁਣ ਤਾਂ ਨਸਲ ਹੀ ਹੋਰ ਆ ਗਏ। ਸੋ ਇਹਨਾਂ ਦਾ ਭੈਣ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਕਿ ਉਹਨਾਂ ਨੇ ਇੰਨੀ ਪਿਆਰ ਭਰੀ ਇਹ ਲਿਖ, ਹਾਲਾਂਕਿ ਉਹਨਾਂ ਨੇ ਪਰਸਨਲ ਨੋਟ 'ਚ ਲਿਖਿਆ ਸੀ ਕਿ ਕੋਈ ਜ਼ਰੂਰੀ ਨਹੀਂ ਹੈ ਕਿ ਇਹਨੂੰ ਤੁਸੀਂ ਸ਼ੇਅਰ ਕਰੋ ਕਿਉਂਕਿ ਹੋਰ ਦੁਨੀਆ ਭਰ ਚੋਂ ਤੁਹਾਨੂੰ ਲਿਖਣ ਵਾਲੇ ਨੇ, ਪਰ ਮੈਂ ਨਾ ਤਾਂ ਇਹਨੂੰ ਪੜ੍ਹਦੇ ਆਪਣੀਆਂ ਇਮੋਸ਼ਨਸ ਨੂੰ ਰੋਕ ਸਕਿਆ ਔਰ ਮੈਂ ਸਮਝਿਆ ਕਿ ਵੀ ਇਹ ਇੱਕ ਉਹ ਟ੍ਰਿਬਿਊਟ ਹੈ ਘੱਟੋ ਘੱਟ ਇਸ ਸੱਚ ਨੂੰ ਜੀ। ਔਰ ਇਸ ਸੱਚ ਦੇ ਬੇਸ਼ੱਕ ਸੱਚ ਦੇ ਵਣਜਾਰੇ ਜਾਂ ਸੱਚ ਦੇ ਗਾਹਕ ਥੋੜੇ ਹੁੰਦੇ ਨੇ ਪਰ ਸੱਚ ਦਾ ਆਪਣਾ ਭਾਰ ਬੜਾ ਹੁੰਦਾ ਹੈ ਔਰ ਸਾਨੂੰ ਇਹਨਾਂ ਭੈਣਾਂ ਦੇ ਉੱਤੇ, ਵੀਰਾਂ ਦੇ ਉੱਤੇ ਫਖਰ ਵੀ ਹੈ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲੀ ਈਮੇਲ ਆਈ ਹੈ ਵੀਰ ਅਮਨਜੀਤ ਸਿੰਘ ਜੀ ਦੀ। ਇਹ ਲਿਖਦੇ ਹਨ TV84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਮੈਂ ਮਨਜੀਤ ਸਿੰਘ ਜੀਕੇ ਦਾ ਫੇਸਬੁੱਕ ਤੇ ਇੱਕ ਵੀਡੀਓ ਦੇਖਿਆ, ਸੁਣ ਕੇ ਬਹੁਤ ਦੁੱਖ ਹੋਇਆ ਕਿ ਸਾਡੀ ਕੌਮ ਦੇ ਲੋਕ ਇੰਨੇ ਜ਼ਿਆਦਾ ਪਦਾਰਥਵਾਦੀ ਹੋ ਗਏ ਹਨ, ਜਾਂ ਫਿਰ ਇਹ ਕਹਿ ਲਓ ਕਿ ਇਹਨਾਂ ਲੋਕਾਂ ਨੇ ਪੈਸੇ ਅਤੇ ਚੌਧਰ ਲਈ ਆਪਣਾ ਈਮਾਨ ਹੀ ਵੇਚ ਦਿੱਤਾ ਹੈ। ਜੀਕੇ ਦਾ ਕਹਿਣਾ ਹੈ ਕਿ ਬਾਹਰਲੇ ਸਿੱਖ ਉੱਥੇ ਬੈਠ ਕੇ ਖਾਲਿਸਤਾਨ ਦੀ ਗੱਲ ਕਿਉਂ ਕਰਦੇ ਹਨ, ਜਾਂ 6 ਫॉर ਜਸਟਿਸ ਵਾਲੇ 2020 ਰੈਫਰੈਂਡਮ ਵਾਲੇ ਪੇਪਰ ਕਿਉਂ ਵੰਡ ਰਹੇ ਹਨ। ਮੈਂ ਇਸ ਗੱਦਾਰ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਤੂੰ ਬਾਹਰ ਆ ਕੇ ਖਾਲਿਸਤਾਨ ਦੇ ਖਿਲਾਫ ਕੋਈ ਗੱਲ ਕਰਕੇ ਦਿਖਾਈ, ਫਿਰ ਤੈਨੂੰ ਇਹ ਛੂਟ ਦੇਵਾਂਗੇ ਜੋ ਮਰਜ਼ੀ ਬੋਲੀ ਜਾਈ। ਪਰ ਕੀ ਕਰੀਏ, ਸਿੱਖ ਸਿੰਘ ਸਾਹਿਬ ਜਦ ਵੀ ਕੋਈ ਰੁੱਖ ਨੂੰ ਵੱਢਦਾ ਹੈ ਤਾਂ ਪਹਿਲਾਂ ਦਸਤਾ ਹੀ ਕੰਮ ਆਉਂਦਾ ਹੈ, ਪਤਾ ਨਹੀਂ ਇਹੋ ਜਿਹੇ ਗੱਦਾਰ ਕੀ ਸਾਬਤ ਕਰਨਾ ਚਾਹੁੰਦੇ ਹਨ। ਇਸ ਨੂੰ ਇਹ ਨਹੀਂ ਪਤਾ ਕਿ ਘਰ ਤਾਂ ਪੰਛੀ ਵੀ ਬਣਾਉਂਦੇ ਹਨ, ਅਸੀਂ ਤਾਂ ਫਿਰ ਵੀ ਇਨਸਾਨ ਹਾਂ। ਸਿੰਘ ਸਾਹਿਬ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਦੁਮਛੱਲਿਆਂ ਨੂੰ ਕਰਾਰਾ ਜਵਾਬ ਦਿਓ, ਨਾਲ ਹੀ ਉਹਨਾਂ ਵੀਰਾਂ ਨੂੰ ਵੀ ਦੱਸੋ ਕਿ ਸਾਨੂੰ ਖਾਲਿਸਤਾਨ ਕਿਉਂ ਚਾਹੀਦਾ ਹੈ ਤੇ ਇਸ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਕਿਸ ਤਰ੍ਹਾਂ ਆਜ਼ਾਦੀ ਨਾਲ ਆਪਣੇ ਫੈਸਲੇ ਆਪ ਲੈ ਸਕਣਗੀਆਂ। ਮੈਂ ਹੋਰ ਨਹੀਂ ਲਿਖਾਂਗਾ ਕਿਉਂਕਿ ਹੋਰ ਵੀ ਈਮੇਲਸ ਹੁੰਦੀਆਂ ਹਨ। ਵਾਹਿਗੁਰੂ ਜੀ ਆਪ ਨੂੰ ਮੇਰੀ ਵੀ ਉਮਰ ਲਾ ਦੇਣ ਤੇ ਹਮੇਸ਼ਾ ਤੰਦਰੁਸਤੀ ਬਖਸ਼ਣ ਤਾਂ ਕਿ ਸਿੱਖ ਕੌਮ ਦਾ ਕੁਝ ਬਣ ਜਾਵੇ। ਸਾਡਾ ਕੀ ਹੈ, ਅਸੀਂ ਤਾਂ ਆਪਣੀ ਦੁੱਖਾਂ 'ਚ ਕੱਟ ਲਈ, ਘੱਟੋ ਘੱਟ ਕੌਮ ਤਾਂ ਸੁਖੀ ਵਸੇ। ਖਾਲਿਸਤਾਨ ਜ਼ਿੰਦਾਬਾਦ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, ਗੁਰਫਤਿਹ ਜੀ। ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਅਮਨਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਉਹਨਾਂ ਦੀ ਲਿਖਤ ਪਹਿਲਾਂ ਆਈ ਸੀ, ਸ਼ਾਇਦ ਬੁੱਧਵਾਰ ਜਾਂ ਵੀਰਵਾਰ ਦੀ ਹੋਏਗੀ ਜੀ, ਤੇ ਅਸੀਂ ਫਰਾਈਡੇ ਵਾਲੇ ਸ਼ੋਅ 'ਚ ਜਿਹੜਾ ਕਿ ਆਲਰੇਡੀ ਅਪਲੋਡ ਹੋ ਚੁੱਕਾ ਹੈ, ਇਹਨਾਂ ਦੁਮ ਛੱਲਿਆਂ ਨੂੰ ਜਿਨ੍ਹਾਂ ਨੂੰ ਮੈਂ ਇੰਡੀਅਨ ਸ਼ੋ ਬॉयਜ਼ ਮਨਜੀਤ ਜੀਕੇ ਐਂਡ ਗੁਰਲਾਡ ਅਨਮੈਸਕਡ ਜੀ ਉੱਤੇ ਨਕਾਬ ਪਿਆ ਹੁੰਦਾ, ਜਦੋਂ ਤੁਸੀਂ ਖਿੱਚਦੇ ਹੋ, ਮਖੌਟਾ ਵੀ ਕਹਿੰਦੇ ਨੇ ਉਹਨੂੰ, ਨਕਾਬ ਪਰਸ਼ੀਅਨ 'ਚ ਹੈ, ਮਖੌਟਾ ਤੁਸੀਂ ਲਾ ਦਿੰਦੇ ਹੋ ਤੇ ਅੰਦਰੋਂ ਨਜ਼ਰ ਆ ਜਾਂਦਾ ਵੀ ਹੈ ਇਹਨਾਂ ਦੀ ਔਕਾਤ ਕੀ ਹੈ ਜੀ। ਸੋ ਅਸੀਂ ਆਲਰੇਡੀ, ਕਿਉਂਕਿ ਕਾਫੀ ਦੇਰ ਮੈਂ ਰੈਜ਼ਿਸਟ ਕੀਤਾ ਹੈ, ਪਰ ਜਦੋਂ ਫਿਰ ਬਹੁਤ ਸਾਰੇ ਵੀਰਾਂ ਭੈਣਾਂ ਦੀਆਂ ਲਿਖਤਾਂ ਸੀ ਕਿ ਭਾਈ ਇਹਨੂੰ ਰਿਸਪੌਂਡ ਕਰੋ ਇਹਨਾਂ ਨੂੰ, ਸੋ ਆਲਰੇਡੀ ਇਹਨਾਂ ਨੇ ਵੀ ਜਵਾਬ ਦੇਖ ਲਿਆ ਹੋਵੇਗਾ, ਨਹੀਂ ਦੇਖਿਆ ਤਾਂ ਦੇਖ ਲੈਣ ਜੀ। ਬਾਕੀ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜਿੱਥੇ ਇੱਕ ਪਾਸੇ ਕੋਈ ਆਜ਼ਾਦੀ ਦੀ ਗੱਲ
ਉੱਥੇ ਬੈਠਾ ਦਬਾਉਂਦਾ। ਔਰ ਮੈਂ ਹੈਰਾਨ ਹੈ ਕਿ ਅਜੇ ਤੱਕ ਰੈਫਰੈਂਡਮ 2020 ਹੋਏ ਜਾਂ ਖਾਲਿਸਤਾਨ ਦੀ ਆਜ਼ਾਦੀ ਦੀ ਗੱਲ ਹੋਏ, ਕਿਸੇ ਵੀ ਆਰਐਸਐਸ ਦੇ ਜਾਂ ਵੱਡੇ ਬੰਦੇ ਦੀ ਸਟੇਟਮੈਂਟ ਤੁਸੀਂ ਨਹੀਂ ਦੇਖੀ ਹੈ ਕਿ ਵੀ ਉਹਨਾਂ ਨੇ ਇਹ ਦੁਮਛੱਲੇ ਖੜੇ ਕੀਤੇ ਹੋਏ ਨੇ ਅੱਗੇ ਜੀ ਕਿ ਭਾਈ ਤੁਸੀਂ ਇਹ ਪ੍ਰੌਕਸੀ ਵਾਰ ਲੜੋ। ਪੰਜਾਬ ਚ ਕੁਹਾੜੀ ਦਾ ਦਸਤਾ ਬਾਦਲ ਹੈ। ਸੋ ਕੁੱਲ ਮਿਲਾ ਕੇ ਇਹ ਜਿਹੜੇ ਨੇ, ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਦੇ ਆਰ ਨੀਦਰ ਦਾ ਫਸਟ ਵਨਸ ਨੋਰ ਵਿਲ ਬੀ ਦਾ ਲਾਸਟ ਵਨਸ, ਨਾ ਇਹ ਪਹਿਲੇ ਨੇ ਨਾ ਅਖੀਰਲੇ ਹੋਣਗੇ। ਜੀ ਸੋ ਇਹ ਮੈਂ ਜ਼ਰੂਰ ਕਵਾਂਗਾ ਵੀ ਅਸੀਂ ਰਿਐਕਟਿਵ ਅਪਰੋਚ ਤੋਂ ਥੋੜਾ ਜਿਹਾ ਬਚੀਏ, ਨਹੀਂ ਤੇ ਤੁਹਾਡਾ ਸਾਰਾ ਟਾਈਮ ਇਹ ਲੋਕ ਖਾ ਜਾਇਆ ਕਰਨਗੇ, ਜੀ ਇਸੇ ਕੰਮ ਤੇ ਹੀ ਲੱਗੋਗੇ। ਆਪਣੀ ਕੌਮ ਦੇ ਇੱਕ ਵੱਡੇ ਹਿੱਸੇ ਨੂੰ ਜਿਹੜਾ ਪ੍ਰੇਰੀਏ ਉਸ એનર્ਜੀ ਨੂੰ ਜਿਹੜੀ ਖਾਸ ਤੌਰ ਤੇ ਯੰਗਸਟਰਸ ਦੇ ਵਿੱਚ ਹੈ, ਕਿਉਂਕਿ ਬਹੁਤ ਸਾਰਿਆਂ ਦਾ ਮਕਸਦ ਕਨਫਿਊਜ਼ਨ ਪੈਦਾ ਕਰਨਾ, ਜਿਹਨੂੰ ਭੰਬਲ ਭੂਸਾ ਪੰਜਾਬੀ ਚ ਕਹਿੰਦੇ ਨੇ। ਜੀ ਸੋ ਉਹਦੇ ਤੋਂ ਅਸੀਂ ਬਚੀਏ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਇਹਨਾਂ ਨੇ ਸਾਨੂੰ ਲਿਖਿਆ। ਡਾਕਟਰ ਸਾਹਿਬ ਸੁਣਾ ਲੈਣਾ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਵਕਫੇ ਤੋਂ ਬਾਅਦ।